$95 ਬਿਲੀਅਨ ਦਾ ਜਿਹੜਾ ਪੈਕੇਜ ਆ ਉਸ ਨੂੰ ਸੈਨੇਟ ਨੇ ਹੁਣ ਪਾਸ ਕਰ ਦਿੱਤਾ ਹੈ। ਯੂਕਰੇਨ, ਇਜ਼ਰਾਈਲ, ਤਾਈਵਾਨ ਦੇ ਵਿੱਚ ਇਹ ਜਿਹੜੀ ਰਾਸ਼ੀ ਆ ਹੁਣ ਘੱਲੀ ਜਾਊਗੀ। ਕਈ ਮਹੀਨਿਆਂ ਤੋਂ ਇਹ ਰਾਸ਼ੀ ਘੱਲਣ ਦੀ ਗੱਲ ਜਿਹੜੀ ਉਹ ਚੱਲ ਰਹੀ ਸੀ। 18 ਦੇ ਮੁਕਾਬਲੇ 79 ਜਿਹੜੇ ਸੈਨੇਟਰਸ ਆ ਉਹਨਾਂ ਨੇ ਹੱਕ ਦੇ ਵਿੱਚ ਵੋਟ ਪਾ ਕੇ ਇਸ ਬਿੱਲ ਨੂੰ ਪਾਸ ਕੀਤਾ। 15 ਜਿਹੜੇ ਰਿਪਬਲਿਕਨਸ ਨੇ ਅਤੇ ਜਿਹੜੇ 3 ਡੈਮੋਕ੍ਰੇਟਸ ਨੇ ਇਸ ਦੇ ਉਲਟ ਵੋਟ ਪਾਈ ਆ, ਜਦ ਕਿ 48 ਡੈਮੋਕ੍ਰੇਟ ਤੇ 31 ਰਿਪਬਲਿਕਨਸ ਨੇ ਇਸ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਹੈਗੀ ਆ। ਇਹ ਲੈਜਿਸਲੇਸ਼ਨ ਹੁਣ ਪ੍ਰੈਜ਼ੀਡੈਂਟ ਬਾਈਡਨ ਦੇ ਕੋਲ ਕਾਨੂੰਨ ਬਣਨ ਦੇ ਲਈ, ਸਾਈਨ ਹੋਣ ਦੇ ਲਈ ਉਹ ਜਾਵੇਗਾ। ਸੋ ਕਈ ਮਹੀਨੇ ਜਿਹੜੇ ਇਸ ਦੇ ਵਿੱਚ ਲੱਗੇ ਆ ਤੇ ਜਿਹੜੇ ਕਹਿ ਸਕਦੇ ਹਾਂ ਵੀ ਕਾਂਗਰੈਸ਼ਨਲ ਡੈਮੋਕ੍ਰੇਟਸ ਤੇ ਸੈਨੇਟ ਦੇ ਜਿਹੜੇ GOP ਲੀਡਰ ਆ ਉਹ US ਪ੍ਰੈਜ਼ੀਡੈਂਟ ਇਹਨਾਂ ਦੇ ਲਈ ਕਹਿੰਦੇ ਵੀ ਸਾਰੇ ਜਣਿਆਂ ਦੇ ਲਈ ਇੱਕ ਵੱਡੀ ਵਿਕਟਰੀ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਰਿਹਾ ਆ। ਨਾਲ ਦੇ ਨਾਲ ਹੀ ਜਿਹੜੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਆ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਫਾਈਨਲੀ ਵੀ ਆਖਿਰਕਾਰ ਜਾ ਕੇ ਇਹ ਪਾਸ ਹੋਇਆ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅੱਜ ਰਾਤ ਨੂੰ ਵਲਾਦੀਮੀਰ ਪੁਤਿਨ ਹੁਣ ਰਿਗਰੈਟ ਕਰੂਗਾ ਜਿਸ ਦਿਨ ਉਹਨੇ ਅਮਰੀਕਨ ਰਿਜ਼ੋਲਵ ਦੇ ਉੱਤੇ ਜਿਹੜੇ ਆ ਉਹ ਸਵਾਲ ਚੱਕਿਆ ਸੀਗਾ ਵੀ ਇਹ ਕੁਛ ਕਰ ਸਕਦੇ ਆ ਜਾਂ ਨਹੀਂ। ਸੋ ਇਸ $95 ਬਿਲੀਅਨ ਦੀ ਜਿਹੜੀ ਰਾਸ਼ੀ ਦੇ ਵਿੱਚ ਫੋਰਨ ਏਡ ਪੈਕੇਜ ਦੇ ਵਿੱਚ ਦੇ ਦੱਸਦੇ ਜਾਈਏ ਕਿਹਨੂੰ ਕੀ ਮਿਲਣ ਜਾ ਰਿਹਾ ਆ। $60.8 ਬਿਲੀਅਨ ਯੂਕਰੇਨ ਨੂੰ ਜਾਣਗੇ। ਇਹਦੇ ਵਿੱਚ 23.2 ਬਿਲੀਅਨ ਜਿਹੜੇ US ਦੇ ਵੈਪਨ ਤੇ ਸਰਵਿਸਿਜ਼ ਯੂਕਰੇਨ ਨੂੰ ਦਿੱਤੀਆਂ ਜਾਂਦੀਆਂ ਆ ਉਹ ਉਸ ਵਿੱਚੋਂ 60 ਬਿਲੀਅਨ ਦੇ ਵਿੱਚੋਂ ਉਹ ਰਾਸ਼ੀ ਉੱਧਰ ਜਾਊਗੀ। ਇਸੇ ਦੇ ਨਾਲ ਜੋ ਇਜ਼ਰਾਈਲ ਹਮਾਸ ਦੇ ਨਾਲ ਲੜ ਰਿਹਾ ਆ ਗਾਜ਼ਾ ਦੇ ਵਿੱਚ, ਜੋ ਇਸ ਟਾਈਮ ਲੜਾਈ ਉਹਨਾਂ ਦੀ ਚੱਲ ਰਹੀ ਆ, ਉਸ ਦੇ ਲਈ ਇਜ਼ਰਾਈਲ ਨੂੰ ਹੁਣ $26.4 ਬਿਲੀਅਨ ਜਿਹੜਾ ਆ ਉਹ ਦਿੱਤਾ ਜਾਣਾ ਆ। ਇਹਨਾਂ ਚੋਂ $4 ਬਿਲੀਅਨ ਜਿਹੜੇ ਆ ਉਹ ਆਇਰਨ ਡੋਮ ਤੇ ਡੇਵਿਡ ਸਿੰਘ ਮਿਜ਼ਾਈਲ ਸਿਸਟਮ ਆ ਉਸ ਦੇ ਲਈ ਹੋਣਗੇ। $8.8 ਬਿਲੀਅਨ ਇੰਡੋ ਪੈਸੀਫਿਕ ਰੀਜਨ ਦੇ ਲਈ ਜਾ ਰਿਹਾ, ਯਾਨੀ ਕਿ ਤਾਈਵਾਨ ਦੇ ਲਈ। ਤਾਈਵਾਨ ਨੂੰ ਇਹ ਰਾਸ਼ੀ ਮੁਹੱਈਆ ਕਰਾਉਣ ਦੇ ਉੱਤੇ ਚਾਈਨਾ ਦੇ ਨਾਲ ਹੀ ਜਿਹੜਾ ਇਤਰਾਜ਼ ਆ ਉਹ ਜਤਾਇਆ ਆ। ਤਾਈਵਾਨ ਨੂੰ ਉਹ ਚੀਨ ਆਪਣਾ ਹੀ ਹਿੱਸਾ ਜਿਹੜਾ ਆ ਉਹ ਮੰਨਦਾ ਹੈਗਾ ਆ। ਸੋ ਪਰ ਅਮਰੀਕਾ ਦੇ ਦੁਆਰਾ ਹੁਣ ਇਸ ਨੂੰ ਇਹ ਦਿੱਤਾ ਜਾਣਾ ਹੈ। ਗਾਜ਼ਾ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਇਸ ਦੇ ਤਹਿਤ $1 ਬਿਲੀਅਨ ਦੀ ਜਿਹੜੀ ਰਾਸ਼ੀ ਆ ਉਹ ਦਿੱਤੀ ਜਾਵੇਗੀ। ਪ੍ਰੈਜ਼ੀਡੈਂਟ ਬਾਈਡਨ ਨੇ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਚ ਵਧਾਈ ਦਿੰਦੇ ਹੋਏ ਕਿਹਾ ਵੀ ਤੁਰੰਤ ਹੀ ਜਿਹੜੀਆਂ ਆ ਯੂਕਰੇਨ ਨੂੰ ਜਿਹੜਾ ਅਸਲਾ ਆ ਜੋ ਉਹਨਾਂ ਨੂੰ ਚਾਹੀਦਾ ਆ, ਮਿਜ਼ਾਈਲਸ ਆ ਜਾਂ 에ਅਰ ਡਿਫੈਂਸ ਸਿਸਟਮ ਆ, ਉਹ ਜਲਦੀ ਤੋਂ ਜਲਦੀ ਜਿਹੜਾ ਆ ਉਹਨਾਂ ਨੂੰ ਘੱਲਿਆ ਜਾਊਗਾ, ਰੀਇਨਫੋਰਸ ਕੀਤਾ ਜਾਊਗਾ ਤਾਂ ਜੋ ਜਿਹੜਾ ਆ ਉਹ ਰੂਸ ਦੇ ਨਾਲ ਲੜਾਈ ਦੇ ਵਿੱਚ